जे किसी मनुख नूं बगावत दे अखीरले रस्ते ते जाण तो रोकना ते हर हालत विच उहदे इंसानी हकूकां दी हिफाजत होनी चाहिए। 1699 तो 1799 तक घोड़ियां दीयां काठियां नूं अपना घर बनाया, मुट्ठी मुट्ठी पर छोलियां दे उत्ते गुजारा कीता। हर मुसीबत नूं घल्लूकारियां चों निकले, लेकिन उन्हां दा ईमान मजबूत सी, फेथ मजबूत सी कि हम पातशाही सतगुर दई हन्ने हन्ने लाए, जय जय बह जमीन मल तह तह तख्त बनाए। आनंदपुर दा मता इस गल दी इंटरप्रिटेशन सी कि भाई किते ना किते असी विदन सिस्टम रह जाइए, 3-4 महकमे सेंटर अपने कोल रखे, डिफेंस, फॉरेन अफेयर्स, कम्युनिकेशन, बाकी सब ਜਿਹੜੇ ਨੇ ਸਟੇਟਾਂ ਨੂੰ ਦਿੱਤੇ ਜਾਣ। ਲੇਕਿਨ ਇਹਨਾਂ ਨੇ ਟੈਂਕਾਂ ਤੋਪਾਂ ਦੇ ਨਾਲ ਅਕਾਲ ਤਖਤ ਸਾਹਿਬ 37 ਇਤਿਹਾਸਕ ਗੁਰਦੁਆਰਿਆਂ ਤੇ ਹਮਲਾ ਨਹੀਂ ਕੀਤਾ, ਸਿੱਖਾਂ ਦੇ ਖਿਲਾਫ ਟੋਟਲ ਵਾਰ ਡਿਕਲੇਅਰ ਕੀਤੀ। ਹਜ਼ਾਰਾਂ ਸਿੱਖ ਕਿਸਾਨ ਜਿਹੜੇ ਨੇ ਪਿਛਲੇ 10 ਮਹੀਨੇ ਤੋਂ ਬੈਠੇ ਨੇ, ਆ 3 ਵਾਰ ਕੱਲ ਤੀਸਰਾ ਜੱਥਾ 101 ਕਿਸਾਨਾਂ ਦਾ ਜਿਹੜੇ ਪੈਦਲ ਜਾਣਾ ਚਾਹੁੰਦੇ ਨੇ ਦਿੱਲੀ, ਉਹਨਾਂ ਦੇ ਉੱਤੇ ਰਬੜ ਬੁਲੇਟ, ਟੀਅਰ ਗੈਸ, 17 ਕਿਸਾਨ ਜ਼ਖਮੀ ਨੇ। ਜੇ ਅੱਜ ਦੀਆਂ ਅਖਬਾਰਾਂ ਤੁਸੀਂ ਦੇਖੋਗੇ, ਇਹ ਕਿਹੋ ਜਿਹਾ ਮੁਲਕ ਹੈ। ਬਿਹਾਰ ਔਰ ਯੂਪੀ ਦੀ ਲੇਬਰ ਨੂੰ ਲਿਆ ਕੇ ਉੱਥੇ ਸੈਟਲ ਕਰਕੇ, ਇਲੀਗਲ ਕਾਲੋਨੀਜ਼ ਨੂੰ ਲੀਗਲ ਕਰਕੇ, ਉਹਨਾਂ ਦੇ ਆਧਾਰ ਕਾਰਡ, ਵੋਟਰ ਕਾਰਡ, ਬਿਜਲੀ ਕਨੈਕਸ਼ਨ ਦੇ ਕੇ ਇੱਕ ਪਾਸੇ ਪੰਜਾਬ ਦੀ ਜਵਾਨੀ ਬਾਹਰ ਨਿਕਲ ਰਹੀ ਹੈ, ਦੂਜੇ ਪਾਸੇ ਦੂਜਿਆਂ ਨੂੰ ਲਿਆਂਦਾ ਜਾ ਰਿਹਾ। ਉਹ ਕਹਿਣਗੇ ਜੀ ਕਰਵਾ ਲਓ ਰੈਫਰੈਂਡਮ, ਇਹ ਤਾਂ ਹੁਣ ਭਈਆ ਸਥਾਨ ਬਣ ਸਕਦਾ, ਇੱਥੇ ਖਾਲਿਸਤਾਨ ਨਹੀਂ ਬਣ ਸਕਦਾ। ਇਹਨਾਂ ਦੇ ਪਾਵਰ ਦੇ ਗਲਿਆਰਿਆਂ 'ਚ ਕਹਿੰਦੇ ਸੀ ਕਿ ਸਿੱਖ ਤਾਂ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਇਹਨਾਂ ਨੂੰ ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਪਰ ਅੱਜ ਖਾਲਸੇ ਨੇ ਇੰਡੀਆ ਨੂੰ ਯਾਦ ਕਰਵਾ ਦਿੱਤਾ ਹੈ ਕਿ ਤੁਸੀਂ ਗੁਰੂ ਨਾਨਕ ਦੀ ਉਮਤ ਦੇ ਨਾਲ ਜੋ ਧੱਕਾ ਕੀਤਾ ਹੈ, ਜੋ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਨ ਵਾਲੀ ਕੌਮ, ਇਹ ਤੁਹਾਡਾ ਅੰਤ करके दिल्ली तख्त पर बहेगी। आप गुरु की फौज छतर चलेंगे शीश पर, बड़ी करेगी मौज। दिलों मोहब्बत जिन सही सच्चा, जिन मन होर मुख होर से कांडे कच्चा, रत्ते इश्क खुदाए रंग दीदार कै, विसरिया जिन नाम से पोए पार थिए, आप लिए लड़ लाए दर दरवेश से, तेना धन जनेंदी माओ आए सफल से, परवरदगार अपार अगम बेअंत तू, जिना पछाता सच चुम्मा पैर मुँह, तेरी पना खुदाए तू बख्शंदगी, शेख फरीदा खैर दीजै बंदगी। वाहिगुरु जी का खालसा, वाहिगुरु जी की फतेह। साहिब श्री गुरु ग्रंथ साहिब जी की हजूरी भी जुड़े बैठे, सतगुरु जी का अपना आपा गुरु खालसा सत संगत जीओ। जदों ही दसंबर का महीना शुरू हुंदा है, हर गुरु नानक नाम लेवा दुनिया के जिस मर्जी कोने विचों वसदा है, उसका ध्यान आनंदपुर की धरती वाल जाता है, उसका ध्यान सरसा के कंढे वाल जाता है, उसका ध्यान चमकौर की गढ़ी वाल जाता है, उसका ध्यान माछीवाड़े के जंगल वाल जाता है, तो उसका ध्यान वो ठंडा बुरज सरहंद का वो मुकाम, वो खूनी कंध जिसनूं हाकमां ने समझिया सी कि 7 ते 9 साल दे भाई जोरावर सिंह, साहिबजादा फतेह सिंह, उन्होंने नीहां च चिणा के सच हक इंसाफ की आवाज़ बंद कर दी गई है। पर वो कंध हर एक सिख दे अंदर उसरी है, ते सरहंद की इट नाल इट खड़काण वाला खालसा पंथ अज जदों लगभग 320 वरियां बाद 1704 का वो वरह जदों कि ये सब कुछ वापरदा है। अज बेशक एक हकूमत चों निकल के, मुगलिया हकूमत चों निकल के हिंदूतवी हाकमां दे नाल साडा वाह है, पर अज भी साहिबजादा अजीत सिंह, साहिबजादा जुझार सिंह, साहिबजादा जोरावर सिंह, साहिबजादा फतेह सिंह, उन्हां दे विरसे नूं जिवें इन्हां 4 दहाकियां
ਸਾਡੇ ਬਹਾਦਰ ਸਿੰਘਾਂ ਨੇ, ਯੋਧਿਆਂ ਨੇ ਜਿਸ ਵਿਰਸੇ ਨੂੰ ਕਾਇਮ ਰੱਖਿਆ ਤੇ ਅੱਜ ਖਾਲਸੇ ਦੀ ਗੂੰਜ ਦੁਨੀਆ ਦੇ ਕੋਨੇ-ਕੋਨੇ ਵਿੱਚ ਹੈ। ਅੱਜ 35 ਮਿਲੀਅਨ ਸਿੱਖ ਨੇਸ਼ਨ, ਭਾਵੇਂ ਸਾਡੇ ਕੋਲ ਕੋਈ ਮੁਲਕ ਨਹੀਂ ਹੈ, ਕੋਈ ਜੀਓਗ੍ਰਾਫੀਕਲ ਟੈਰੀਟਰੀ ਨਹੀਂ ਹੈ, ਪਰ ਇੱਕ ਕੌਮ ਵਜੋਂ ਜਿਵੇਂ ਅਸੀਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮਾਨਤਾ ਹਾਸਲ ਕੀਤੀ ਹੈ ਔਰ ਜਿਸ ਲੈਵਲ ਦੇ ਉੱਤੇ ਅੱਜ ਸਾਡਾ ਕੌਮੀ ਸੰਘਰਸ਼ ਖੜਾ ਹੈ, ਇਹ ਉਹਨਾਂ ਕੁਰਬਾਨੀਆਂ ਦੀ ਬਦੌਲਤ ਹੈ। ਕਿਉਂਕਿ ਹਰ ਸਿੱਖ ਜਦੋਂ ਅਨੰਦਪੁਰ ਦੇ ਕਿਲ੍ਹੇ ਵੱਲ ਦੇਖਦਾ ਹੈ ਤੇ ਉਸ ਨੂੰ 9 ਮਹੀਨੇ ਦਾ ਘੇਰਾ ਯਾਦ ਆਉਂਦਾ ਹੈ। ਉਹ ਪੀਰੀਅਡ ਜਿਹੜਾ ਪਰਖ ਦਾ ਵੀ ਹੁੰਦਾ ਹੈ। ਅੱਜ ਵੀ ਦਾਅਵੇਦਾਰ ਤੇ ਬੇਦਾਵੀਆਂ ਦੀ ਲੜਾਈ ਬਰਾਬਰ ਰਹੀ ਹੈ। ਅਸੀਂ ਬਹੁਤ ਵਾਰ ਉਹਨਾਂ 40 ਬੇਦਾਵੀਆਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਅਖੀਰ ਆਪਣੇ ਸਰੀਰਾਂ ਦੇ ਨਜ਼ਰਾਨੇ ਗੁਰੂ ਚਰਨਾਂ 'ਚ ਭੇਟ ਕਰਕੇ ਨਾ ਸਿਰਫ ਉਸ ਬੇਦਾਵੇ ਨੂੰ ਪੜਵਾਇਆ ਪਰ ਇਹ ਯਾਦ ਦਹਾਨੀ ਵੀ ਕਰਵਾਈ ਕਿ ਕਿਵੇਂ ਬੇਸ਼ੱਕ ਕਦੇ ਕਮਜ਼ੋਰ ਪਲ ਵੀ ਇਨਸਾਨ ਦੀ ਜ਼ਿੰਦਗੀ ਵਿੱਚ ਹੁੰਦੇ ਨੇ, ਪਰ ਗੁਰੂ ਬਖਸ਼ੰਦ ਹੈ। ਸਿੱਖ ਮੁਨਕਰ ਹੋ ਸਕਦਾ ਹੈ ਗੁਰੂ ਤੋਂ, ਪਰ ਗੁਰੂ ਦੇ ਜਿਸ ਗੁਰੂ ਨੇ ਸਰਸਾ ਦੇ ਕੰਢੇ ਤੋਂ ਚਮਕੌਰ ਮਾਛੀਵਾੜਾ ਸਾਰਾ ਉਹ ਸਫ਼ਰ ਪੈਰੀ ਜੋੜਾ ਨਹੀਂ ਹੈ, ਘੋੜਾ ਨਹੀਂ ਹੈ, ਲੇਕਿਨ ਉਹਨਾਂ ਦੇ ਕਮਰ ਕੱਸੇ ਦੇ ਵਿੱਚ ਉਹ ਬੇਦਾਵਾ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇੱਕ ਦਿਨ ਮੇਰੇ ਸਿੱਖਾਂ ਨੇ ਵਾਪਸ ਮੁੜਨਾ ਹੈ। ਇਹ ਸਾਡੇ ਲਈ ਯਾਦ ਦਹਾਨੀ ਵੀ ਹੈ। ਬੇਸ਼ੱਕ ਸੈਲੀਬ੍ਰੇਸ਼ਨਸ ਦੁਨੀਆ ਭਰ ਦੇ ਵਿੱਚ ਹੁੰਦੀਆਂ ਨੇ। ਰਾਹ 'ਚ ਆਉਂਦਿਆਂ ਮੈਂ ਭਾਈ ਨਰਿੰਦਰ ਸਿੰਘ ਹੋਰਾਂ ਨੂੰ ਕਹਿ ਰਿਹਾ ਸੀ ਕਿ ਬੜਾ ਚੰਗਾ ਯਤਨ ਕੀਤਾ ਹੈ ਸਾਡੇ ਉੱਥੋਂ ਦੇ ਵੀਰਾਂ ਨੇ, ਜਿਹੜਾ ਸਫਰੇ ਸ਼ਹਾਦਤ, ਇਹ ਕੋਈ ਬਹੁਤ ਪਹਿਲਾਂ ਤੋਂ ਨਹੀਂ ਸੀ, ਲੇਕਿਨ ਇੱਕ ਤਰੀਕਾ ਹੁੰਦਾ ਹੈ ਜਿੱਥੇ ਤੁਸੀਂ ਕੌਮ ਨੂੰ ਬਾਰ-ਬਾਰ ਯਾਦ ਕਰਵਾਉਂਦੇ ਹੋ। ਇਤਿਹਾਸ ਬਹੁਤ ਵੱਡੀ ਗੱਲ ਹੁੰਦੀ ਹੈ। ਕਦੇ ਜਦੋਂ ਤੁਸੀਂ ਆਪਣੀ ਅਰਦਾਸ ਕਰਦੇ ਹੋ, ਸੁਣਦੇ ਹੋ, ਤੇ ਤੁਸੀਂ ਦੇਖੋਗੇ ਕਿ ਸਾਡੀ ਅਰਦਾਸ ਦਾ 2/3 ਹਿੱਸਾ 2/3 ਉਹ ਇਤਿਹਾਸ ਦੀ ਰੈਪੀਟੀਸ਼ਨ ਹੈ। ਇਹ ਕਿਸੇ ਹੋਰ ਮਜ਼ਹਬ ਦੇ ਕੋਲ ਨਹੀਂ ਹੈ। ਬਾਕੀ ਆਪਣੇ ਦਿਨ ਜਿਵੇਂ ਨਿਊਯਾਰਕ ਦੇ ਵਿੱਚ ਜਦੋਂ ਪਾਸ ਓਵਰ ਆਉਂਦਾ ਹੈ ਤੇ ਤੁਸੀਂ ਦੇਖੋਗੇ ਕਿ ਸਾਰੀ ਲਾਈਫ ਐਟ ਸਟੈਂਡ ਸਟਿਲ ਆ ਜਾਂਦੀ ਹੈ। ਯਹੂਦੀ ਆਪਣੇ ਘਰਾਂ ਦੇ ਅੰਦਰ ਭਾਵੇਂ ਬਿਲੀਅਨਰ ਵੀ ਹੋਣਗੇ, ਉਹ ਜ਼ਮੀਨ ਤੇ ਸੌਂਦੇ ਨੇ, ਆਪਣੇ ਬੱਚਿਆਂ ਨੂੰ ਉਹ ਕਹਾਣੀ ਸੁਣਾਉਂਦੇ ਨੇ ਕਿ ਕਿਵੇਂ ਜਦੋਂ ਅਸੀਂ ਇਜਿਪਟ ਦੀ ਕੈਦ ਚੋਂ ਨਿਕਲੇ, ਸਿਨਾਈ ਦੇ ਡੈਜ਼ਰਟ ਵਿੱਚ ਗਵਾਚੇ, ਕਿਵੇਂ ਕੋਰਸ ਬ੍ਰੈਡ ਖਾਣ ਨੂੰ ਸੀ, ਕਿਵੇਂ ਮੌਜਜ਼ ਨੇ ਸਾਨੂੰ ਉਸ ਚੋਂ ਕੱਢਿਆ, ਔਰ ਉਹ ਉਹਨਾਂ ਨੂੰ ਐਕਸਪੀਰੀਅੰਸ ਦਿੰਦੇ ਨੇ ਕਿ ਤੁਸੀਂ ਉਸ ਉਮਤ ਚੋਂ ਹੋ, ਤੁਸੀਂ ਉਸ ਨਸਲ ਚੋਂ ਹੋ ਜਿਨ੍ਹਾਂ ਨੇ ਇਸ ਕਿਸਮ ਦੀ ਜ਼ਿੰਦਗੀ ਚੋਂ ਨਿਕਲ ਕੇ ਅੱਜ ਜੋ ਕੁਝ ਤੁਹਾਡੇ ਕੋਲ ਹੈ ਉਹ ਉਹਨਾਂ ਦੀ ਕੁਰਬਾਨੀ ਦੀ ਬਦੌਲਤ ਹੈ। ਇਸਲਾਮ ਦੇ ਅੰਦਰ ਕਰਬਲਾ ਦਾ ਮੈਦਾਨ, ਹਸਨ ਹੁਸੈਨ, ਉਹਨਾਂ ਦੀ ਸ਼ਹਾਦਤ, ਖਾਸ ਤੌਰ ਤੇ ਬੜੇ ਵੱਡੇ ਤਾਜ਼ੀਏ ਕੱਢ ਕੇ ਆਪਣੇ ਆਪ ਨੂੰ ਉਸ ਪੀੜਾ ਚੋਂ ਲੰਘਾ ਕੇ ਸਾਡੇ ਮੁਸਲਮਾਨ ਭਰਾ ਵੀ ਇਹ ਯਾਦ ਕਰਦੇ ਨੇ ਕਿ ਕਰਬਲਾ ਨੇ ਕਿਵੇਂ ਉਹਨਾਂ ਦੇ ਮਜ਼ਹਬ ਨੂੰ ਇੱਕ ਜ਼ਿੰਦਗੀ ਦਿੱਤੀ। ਔਰ ਸਾਊਥ ਏਸ਼ੀਆ ਦੇ ਇੱਕ ਸ਼ਾਇਰ ਦਾ ਕਹਿਣਾ ਸੀ ਕਿ ਇਸਲਾਮ ਜ਼ਿੰਦਾ ਹੋਤਾ ਹੈ ਹਰ ਕਰਬਲਾ ਕੇ ਬਾਅਦ, ਕਿਉਂਕਿ ਕੁਰਬਾਨੀਆਂ ਹੀ ਕਿਸੇ ਕੌਮ ਨੂੰ ਜਿਉਂਦਾ ਰੱਖਦੀਆਂ ਨੇ। ਪਰ ਇਹ ਮਹਿਜ਼ ਇੱਕ ਸਿੱਖ ਕੌਮ ਹੈ ਜਿਹੜੀ ਰੋਜ਼ਾਨਾ 2 ਵੇਲੇ ਦੀ ਅਰਦਾਸ ਜਿਹੜੀ ਸਾਡੇ ਤੇ ਮੈਂਡੇਟਰੀ ਹੈ, ਉਹਦੇ 'ਚ ਅਸੀਂ ਆਪਣੇ ਇਤਿਹਾਸ ਨੂੰ ਯਾਦ ਕਰਦੇ ਹਾਂ। 10 ਗੁਰੂ ਸਾਹਿਬਾਨ ਨੂੰ ਯਾਦ ਕਰਕੇ, ਗੁਰੂ ਗ੍ਰੰਥ ਸਾਹਿਬ ਨੂੰ ਯਾਦ ਕਰਕੇ, ਫਿਰ 4 ਸਾਹਿਬਜ਼ਾਦਿਆਂ ਤੋਂ ਪਹਿਲਾਂ 5 ਪਿਆਰਿਆਂ ਦਾ ਜ਼ਿਕਰ ਹੈ। ਔਰ ਜਦੋਂ ਅਸੀਂ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਇਹ ਸਾਰੇ ਦਿਨ ਆਉਣ ਵਾਲੇ ਗੁਜ਼ਾਰਾਂਗੇ, ਥਾਂ ਸਮਾਗਮ ਹੋ ਰਹੇ ਨੇ, ਤੁਹਾਡਾ ਬਹੁਤ ਚੰਗਾ ਉਦਮ ਹੈ ਗੁਰਦੁਆਰਾ ਸਿੰਘ ਸਭਾ ਦੇ ਪ੍ਰਬੰਧਕਾਂ ਦਾ ਕਿ ਜਿਵੇਂ ਤੁਸੀਂ ਹਰ ਇਹ ਸਾਰੇ ਵਰ੍ਹੇ ਨੂੰ ਮੈਂ ਦੇਖਿਆ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਤਾ, ਬਾਰ-ਬਾਰ ਯਾਦ ਦਹਾਨੀ ਹੈ। ਔਰ ਇਹ ਵੀ ਮੈਨੂੰ ਬਹੁਤ ਚੰਗਾ ਲੱਗਾ ਜਿਵੇਂ ਭਾਈ ਸਾਹਿਬ ਨੇ ਆਸਾ ਦੀ ਵਾਰ ਦੀ ਵਿਆਖਿਆ ਕੀਤੀ, ਕਿਉਂਕਿ ਬਹੁਤ ਵਾਰ ਇਹ ਬੜਾ ਜ਼ਰੂਰੀ ਹੈ। ਗੁਰਬਾਣੀ ਦਾ ਪੜ੍ਹਿਆ ਜਾਣਾ, ਕੀਰਤਨ, ਇਸ ਦੀ ਬਹੁਤ ਅਹਿਮੀਅਤ ਹੈ, ਪਰ ਵਿਚਾਰ ਦੀ ਬਰਾਬਰ ਅਹਿਮੀਅਤ ਹੈ, ਕਿਉਂਕਿ ਜੇ ਸਾਨੂੰ ਸਮਝ ਹੀ ਨਾ ਹੋਏਗੀ, ਕਿਉਂਕਿ ਆਸਾ ਦੀ ਵਾਰ ਆਪਣੇ ਆਪ ਦੇ ਵਿੱਚ ਆਸ ਹੈ, ਹੋਪ ਹੈ। ਇਹ ਜਿਹੜਾ ਰਾਗ ਆਸਾ ਹੈ ਇਹ ਪਹਿਲਾਂ ਐਗਜ਼ਿਸਟ ਨਹੀਂ ਸੀ ਕਰਦਾ ਰਾਗਾਂ ਦੀ ਦੁਨੀਆ 'ਚ। ਬੇਸ਼ੱਕ ਜਦੋਂ ਅਸੀਂ 31 ਰਾਗਾਂ ਦੀ ਗੱਲ ਕਰਦੇ ਹਾਂ, ਆਸਾ ਰਾਗ
ਗੁਰੂ ਨਾਨਕ ਸਾਹਿਬ ਨੇ ਇਜਾਦ ਕੀਤਾ ਹੈ। ਔਰ ਆਸਾ ਹੋਪ ਹੈ, ਸਾਰੀ ਜ਼ਿੰਦਗੀ ਹੋਪ ਤੇ ਖੜੀ ਹੈ। ਔਰ ਇਸ ਗੱਲ ਨੂੰ ਗੁਰੂ ਸਾਹਿਬ ਨੇ ਮੈਂਡੇਟਰੀ ਕੀਤਾ ਹੈ, ਗੁਰੂ ਅੰਗਦ ਸਾਹਿਬ ਦੇ ਸ਼ਲੋਕ ਨੇ ਕਿ ਆਸਾ ਦੀ ਵਾਰ ਰੋਜ਼ ਪੜ੍ਹੀ ਜਾਣੀ ਹੈ। ਜੇ ਤੁਸੀਂ ਆਸਾ ਦੀ ਵਾਰ ਨੂੰ ਹੀ ਸਮਝ ਲਓ ਤੇ ਹਰ ਸਿੱਖ ਰੈਵੋਲੂਸ਼ਨਰੀ ਹੋਏਗਾ, ਹਰ ਸਿੱਖ ਨੂੰ ਇਹ ਅਹਿਸਾਸ ਹੋਏਗਾ ਕਿ ਬਾਕੀ ਥਾਟਸ ਦੇ ਵਿੱਚ ਤੇ ਸਿੱਖੀ ਥਾਟ ਦੇ ਵਿੱਚ ਕੀ ਫਰਕ ਹੈ। ਜੇ ਅਸੀਂ ਬਾਕੀ ਫਲਸਫਿਆਂ ਨੂੰ ਦੇਖੀਏ, ਲਗਭਗ 6-7 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ ਹੈ, ਹਿਊਮਨ ਹਿਸਟਰੀ ਹੈ। ਉਹਦੇ ਚੋਂ 4 ਵੱਡੇ ਮਜ਼ਹਬ ਮਿਡਲ ਈਸਟ ਦੇ ਵਿੱਚ ਆਏ ਜਿਨ੍ਹਾਂ ਨੂੰ ਸੈਮੈਟਿਕ ਰਿਲੀਜਨਸ ਕਿਹਾ ਜਾਂਦਾ ਹੈ, ਜਿਨ੍ਹਾਂ 'ਚ ਜ਼ੋਰੈਸਟਰੀਅਨਿਜ਼ਮ ਹੈ, ਜੂਡਾਇਜ਼ਮ ਹੈ, ਕ੍ਰਿਸਚੀਅਨਿਟੀ ਹੈ, ਇਸਲਾਮ ਹੈ। ਸਾਡੇ ਈਸਟ ਦੇ ਵਿੱਚ ਵੀ 4 ਵੱਡੇ ਥਾਟ ਆਏ ਜਿਨ੍ਹਾਂ ਦੇ ਵਿੱਚ ਰਿਗਵੇਦ ਦੇ ਨਾਲ ਬ੍ਰਾਹਮਣਵਾਦ ਦੀ ਸ਼ੁਰੂਆਤ ਹੋਈ, ਜਿਹਨੂੰ ਅੱਜ ਹਿੰਦੂਤਵਾ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਮਹਾਵੀਰ ਦੇ ਨਾਲ ਜੈਨ ਧਰਮ ਦੀ ਸ਼ੁਰੂਆਤ ਹੋਈ, ਬੁੱਧ ਦੇ ਨਾਲ ਬੁੱਧ ਮਜ਼ਹਬ ਜੁੜਿਆ ਹੋਇਆ ਹੈ। ਤੇ 2-3 ਸਦੀਆਂ ਦੇ ਵਿੱਚ 7ਵੀਂ 8ਵੀਂ 9ਵੀਂ ਸਦੀ 'ਚ ਕੁਝ ਹਿੰਦੂ ਸੰਨਿਆਸ ਦੇ ਅੰਸ਼, ਕੁਝ ਬੁੱਧ ਧਰਮ ਦੇ ਅੰਸ਼ ਚੋਂ ਇੱਕ ਹੋਰ ਮਤ ਪੈਦਾ ਹੋਇਆ ਜਿਹਨੂੰ ਯੋਗ ਮਤ ਕਿਹਾ ਜਾਂਦਾ ਹੈ, ਗੋਰਖਨਾਥ, ਮਛੰਦਰਨਾਥ। ਔਰ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋਗੇ, ਸਿੱਧ ਗੋਸ਼ਟ ਖਾਸ ਤੌਰ ਤੇ, ਜਾਂ ਜਦੋਂ ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ ਤਾਂ 4 ਪੌੜੀਆਂ ਮੁੰਦਾ ਸੰਤੋਖ, ਭੁਗਤ ਗਿਆਨ, ਏਕਾ ਮਾਈ, ਆਸਣ ਲੋਏ ਲੋਏ ਭੰਡਾਰ, ਇਹ ਜੋਗੀਆਂ ਦੇ ਨਾਲ ਜਿਨ੍ਹਾਂ ਦੇ ਨਾਲ ਗੁਰੂ ਨਾਨਕ ਸਾਹਿਬ ਦਾ ਐਨਕਾਊਂਟਰ ਹੁੰਦਾ ਹੈ, ਉਹ ਅਚਲ ਵਟਾਲੇ ਹੋਏ, ਉਹ ਗੋਰਖ ਮਤੇ ਜਿਹੜਾ ਨਾਨਕ ਮਤਾ ਬਣ ਜਾਂਦਾ ਹੈ, ਜਾਂ ਉਹ ਮਨੀਕਰਨ ਦੇ ਮੁਕਾਮ ਤੇ ਹੋਏ ਜਾਂ ਕਿਸੇ ਹੋਰ ਮੁਕਾਮ ਤੇ ਹੋਏ। ਤੇ ਗੁਰਮਤ ਦੀ ਵਿਚਾਰਧਾਰਾ ਨੇ ਇਹਨਾਂ ਦੋਨਾਂ ਸਕੂਲ ਆਫ ਥਾਟਸ ਜਿਨ੍ਹਾਂ ਦੇ ਵਿੱਚ ਅੱਡ-ਅੱਡ ਖਿਆਲ ਪ੍ਰਵੇਲ ਕਰਦੇ ਸਨ। ਇੱਕ ਖਿਆਲ ਜਿਹੜਾ ਹਿੰਦੂ ਮਤ ਦੇ ਵਿੱਚ ਵੀ, ਬੁੱਧ ਮਤ ਦੇ ਵਿੱਚ ਵੀ, ਕਿ ਸੰਸਾਰ ਇਹ ਇਲੂਜ਼ਨ ਹੈ, ਡਿਸੈਪਸ਼ਨ ਹੈ, ਇਹ ਭੁਲੇਖਾ ਹੈ। ਇਸ ਨੂੰ ਜਦੋਂ ਡਿਊਲਿਜ਼ਮ ਕਿਹਾ ਜਾਂਦਾ ਹੈ ਹਿੰਦੂ ਥਾਟ ਦੇ ਅੰਦਰ ਕਿ ਸੰਸਾਰ ਹੋਰ ਹੈ ਤੇ ਰੱਬ ਹੋਰ ਹੈ, ਇਸ ਲਈ ਇਹਨੂੰ ਮਾਇਆ ਕਿਹਾ ਗਿਆ। ਮਾਇਆ 'ਚ ਫਸਣ ਨੂੰ ਜਿਹੜਾ ਹੈ ਉਹ ਕਿਹਾ ਗਿਆ ਕਿ ਮਨੁੱਖਾ ਜਨਮ ਵੇਸਟ ਹੋਏਗਾ। ਔਰ ਇਸ ਲਈ ਸੰਸਾਰ ਤੋਂ ਭੱਜਣ ਦੀ ਗੱਲ, ਉਹ ਵਾਂਡਰਿੰਗ ਫਰਾਇਰਸ ਹੋਣ, ਨਨ ਹੋਣ, ਸੈਲੀਬ੍ਰੇਟ ਪ੍ਰੀਸਟ ਹੋਣ, ਹਿੰਦੂ ਸੰਨਿਆਸੀ ਹੋਣ, ਬੁੱਧਿਸਟ ਮੰਕ ਹੋਣ, ਇਹ ਸਾਰਾ ਉਸ ਕਨਸੈਪਟ ਤੋਂ ਨਿਕਲਿਆ ਕਿ ਸੰਸਾਰ ਦੁੱਖਾਂ ਦਾ ਘਰ ਹੈ ਤੇ ਇੱਥੋਂ ਭੱਜ ਜਾਣਾ ਹੀ ਜਿਹੜਾ ਸੱਚ ਨੂੰ ਪਾਉਣ ਦੇ ਲਈ ਜ਼ਰੂਰੀ ਹੈ। ਔਰ ਇਸ ਦੇ ਨਾਲ ਜਿਹੜਾ ਗੁਰਮਤ ਦਾ ਥਾਟ ਹੈ ਉਹਨੇ ਇਸ ਨੂੰ ਬਿਲਕੁਲ ਨਕਾਰਿਆ। ਭਾਈ ਸਾਹਿਬ ਵਿਆਖਿਆ ਕਰ ਰਹੇ ਸਨ, ਗੁਰੂ ਅੰਗਦ ਸਾਹਿਬ ਦਾ ਸ਼ਲੋਕ ਹੈ, ਆਸਾ ਦੀ ਬਾਤ ਅਸੀਂ ਪੜ੍ਹਦੇ ਹਾਂ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਹੁਣ ਇਹ ਉਸ ਸਾਰੇ ਇਲੂਜ਼ਨ ਨੂੰ ਤੋੜ ਦਿੰਦਾ ਹੈ ਕਿ ਜੇ ਇਹ ਸੰਸਾਰ ਰੱਬ ਨੇ ਬਣਾਇਆ, ਜਿਹੜਾ ਬਣਾਇਆ, ਤੇ ਜਿਹਦੀ ਕਿਰਤ ਕੋਈ ਹੁੰਦਾ ਹੈ, ਜਿਹਦੀ ਕੁੱਖ ਚੋਂ ਕੋਈ ਜਨਮ ਲੈਂਦਾ ਹੈ, ਉਹ ਝੂਠਾ ਕਿਵੇਂ ਹੋ ਸਕਦਾ ਹੈ? ਜੇ ਰੱਬ ਸੱਚ ਹੈ ਤੇ ਆਪ ਸਤ ਕੀਆ ਸਭ ਸਤ, ਤਿਸ ਸਤ ਤੇ ਸਗਲੀ ਉਤਪਤ, ਕਿ ਆਪ ਉਹ ਟਰੂਥ ਹੈ, ਉਹਦੀ ਕੁੱਖ ਚੋਂ ਵੀ ਸੱਚ ਜੰਮਿਆ। ਇਸ ਲਈ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ, ਕਿ ਰੱਬ ਨੇ ਇਸ ਸੰਸਾਰ ਨੂੰ ਬਣਾਇਆ, ਇਸ ਦੇ ਵਿੱਚ ਉਹ ਆਪ ਬੈਠਾ ਹੈ। ਤੇ ਜਦੋਂ ਅਸੀਂ ਇਹ ਪੌੜੀ ਪੜ੍ਹਦੇ ਹਾਂ, ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾ। ਕਿ ਉਹਦਾ ਆਸਣ, ਉਹ ਨਿਰੰਕਾਰ ਹਰ ਕੰਟੀਨੈਂਟ ਦੇ ਵਿੱਚ, ਹਰ ਆਈਲੈਂਡ ਦੇ ਵਿੱਚ ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਇੱਥੇ ਇਹ ਨਹੀਂ ਹੈ ਕਿ ਸ਼ਿਵ ਜੀ ਦੇਖ ਰਿਹਾ ਕੌਣ ਭੁੱਖਾ ਸੌ ਰਿਹਾ, ਕੌਣ ਜਾਗਦਾ ਹੈ, ਵਿਸ਼ਨੂੰ ਕਿਹਨੂੰ ਕੀ ਕਰੇਗਾ, ਬ੍ਰਹਮਾ ਕੀ ਕਰੇਗਾ। ਉਹਨੇ ਇੱਕੋ ਵਾਰ ਹੀ ਸਭ ਦਾ ਫੂਡ, ਸਭ ਦੀਆਂ ਲੋੜਾਂ ਪਾ ਦਿੱਤੀਆਂ। ਜਿਵੇਂ ਕ੍ਰੀਏਸ਼ਨ ਵੀ ਇੱਕੋ ਵਾਰ ਕੀਤਾ ਪਸਾਓ ਇੱਕੋ ਕਵਾਓ, ਇੱਕੋ ਵਾਰੀ ਉਹ ਕੁਆ, ਮਾਝੇ ਦੀ ਬੋਲੀ 'ਚ ਬੋਲਣ ਨੂੰ ਕੁਆਣਾ ਕਹਿੰਦੇ ਨੇ। ਕੀਤਾ ਪਸਾਓ, ਸਾਰੀ ਕ੍ਰੀਏਸ਼ਨ ਉਹਨੇ ਕੀਤੀ, ਇੱਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਵਾਟਰ ਜਿਹੜਾ ਪਹਿਲਾ ਇਨਗਰੀਡੀਐਂਟ ਹੈ ਜਿਹਦੇ ਨਾਲ ਲਾਈਫ ਜੁੜੀ ਹੋਈ ਹੈ। ਤੇ ਆਸਣ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੇ ਸਿਰਜਣਹਾਰ। ਜਦੋਂ ਉਹਨੇ ਕ੍ਰੀਏਸ਼ਨ ਕਰ ਦਿੱਤੀ, ਉਹ ਦੇਖਦਾ ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਕਿਉਂਕਿ ਜੋਗੀ ਜਦੋਂ ਗਰੁੱਪ ਦੇ ਵਿੱਚ ਮਾਰਚ ਕਰਦੇ ਸਨ
शिव जी की वीणा वजाउंदे होया ते ओह आदेश आदेश ये उन्हां दा जिहड़ी है ग्रीटिंग सी। गुरु साहब ने कहा उसे नूं ही साडा आदेश है, सैल्यूटेशन है उस नूं जिहड़ा आद अनील अनाद अनाहत जुग जुग एक होवे। इसलिए साडे लई ये धरती सच है। इस जीवन दे अंदर एक सच्चे इंसान दे तौर दे उत्ते उन्हां वैल्यूज नूं कायम रखना, हसंदियां खैलंदियां पहनंदियां खावंदियां विचे होवे मुक्त। साडा रस्ता दुनिया तो दौड़न दा नहीं है, साडा रस्ता इस संसार दे विच रहिंदे है, जीवन दे सारे सुख माणदे हैं, परिवार दे अंदर अपनी जिम्मेवारियां निभांदे हैं, फिर भी जीवन मुक्त दा कॉन्सैप्ट साडा कॉन्सैप्ट है। ते 10 गुरु साहबान ने जो अपने 1469 तो 1699 तक 1469 गुरु नानक साहब प्रकाशमान हुंदे ने, 1699 खालसा पंथ की साजना होती है। इन्हां 230 वरियां दे अंदर जो जीवन जुगत दत्ती वे ऑफ लाइफ, ये कितनी बदकिस्मती है। अज जदों असीं पंजाब दे हालात देख रहे हैं, किस किस्म का माहौल, किस किस्म के जाली बाबे, किस किस्म का ये ड्रामा और ये नौटंकी करने वाले, इन्हां दे मगर असीं भजे हुए हैं। जिस गुरु ने इन्नी मुकम्मल जीवन जाच का फलसफा दिता है, जिस दे नाल कोई मैच नहीं है, असीं कोई वड्डा छोटा नहीं किसी नूं कहंदे, पर ये इन्ना इस कदर प्रैक्टिकल वे ऑफ लाइफ है। ते जे गुरु नानक दा घर छड्ड के, गुरु ग्रंथ साहिब की बाणी का सहारा छड्ड के असीं इस किस्म के फ्रॉडियां दे मगर, नटंकी बाजां दे मगर, ठीक है सरकारां अपनी खेड खेडदियां ने। उन्होंने जदों गुरु साहबान शरीरक जामिया विच विचरदे सन, मीणे मसंद धीर मलिए राम राइए, ये कौन लोग सन? भावें गुरु साहब दे अपने कजन भरा रिश्तेदार सन, हुकूमतां खड़ा कर दियां ने। इवें ही अज वो सौदा साध होए, वो भलिहारे वाला होए, वो आशुतोष होए, या किन्ने होर इस किस्म के लोग हुकूमतां ने खड़े कीते ने। लेकिन साडे कोल जिन्हां दे कोल 2 वेले की अरदास इतिहास का दोहरा है। गुरु कलगीधर पातशाह ने जे 80,000 के इकट्ठ चों क्राइटेरिया उही सी, इस गल का ध्यान रहे कदे भी जदों तुसीं इतिहास नूं टुगैदरनैस नाल देखदे हो, गुरु नानक साहब के फलसफे और 10वें पातशाह के फलसफे कोई फर्क नहीं है। 10 गुरु साहब गुरु नानक साहब का थॉट है। और जदों तुसीं गुरु की बाणी 12 ते वधीक श्लोक पढ़ते हो तो उस दे विच श्लोक है गुरु नानक पातशाह का, जो तो प्रेम खेलन का चाओ, सिर तर तली गली मेरी आओ, इत मार्ग पैर तरीजै, सिर दीजै कांड ना कीजै। कि जे तैनू प्यार की खेड खेडण का शौक है तो सिर नूं तली ते रख लै ते मेरी गली विच आ जाए। इस रस्ते ते जिसने भी पैर पाया उन्हें सिर दे दिता है, पिठ नहीं दिखाई। हुण यही प्रेम खेड दे पुजारियां दी परख 80,000 के इकट्ठ चों तलवार की धार ते हुंदी है। 5 प्यारे जिहड़े गुरु 10 गुरु साहबान और गुरु ग्रंथ साहिब तो बाद अरदास थां पाउंदे ने, वो प्यारे ने। प्यारे तो वड्डा कोई लकब नहीं है, जिवें भाई तो वड्डा कोई लकब नहीं है। अज तां भाई साहब लफज बहुतियां दे लई इवें हुंदा भी सानू संत 108 ब्रह्म ज्ञानी पता नहीं की बनाए हुए ने किस किस्म दे। सब तो वड्डा जे संबोधन है भाई मरदाना, भाई मनी सिंह, भाई गुरदास, भरा। जदों तुसीं किसी नूं भरा कहंदे हो तुहाडा सब कुछ साझा हुंदा है। ते जिहड़े गुरु दे वल तुर पैंदे ने, गुरु दे उत्ते अपना ईमान रख के, वो गुरु नूं प्यारे ने ते साहिबजादे। हुण इस कोई दोष रावा नहीं ने कि गुरु ने जदों असीं आने वाले दिनां च एक पिछले अगले सैटरडे विंडसर दे विच उन्होंने एक कॉन्फ्रेंस रखी है, तो उसका विचार चल रहा सी कि उसका थॉट की रखा जाए, थीम ऑफ द कॉन्फ्रेंस। मैं भी उहदे पार्टिसिपेट करना है। तो वो थीम उभरिया कि इन पुत्रन के शीश पर वार दिए सुत चार, चार मुए तो क्या हुआ जीवत कई हजार। ये है फलसफा कि इन्हां दे उत्ते मैं ये 4 अपने फर्जंद कुर्बान कीते ने। जे 4 कुर्बान होए तो की है, की होया? हजारां नूं जिंदगी मिली है,
ਇਹ ਜੀਵਨ ਦਾ ਫਲਸਫਾ ਹੈ। ਖਾਲਸੇ ਔਰ ਗੁਰੂ ਦਾ ਸੰਬੰਧ ਜਿਸ ਕਦਰ ਹੈ ਉਹਦੀ ਕੋਈ ਹੋਰ ਉਦਾਹਰਣ ਨਹੀਂ ਹੈ। ਗੁਰੂ ਆਪ ਬੈਠ ਜਾਂਦੇ ਨੇ ਖਾਲਸੇ ਦੇ ਵਿੱਚ, ਆਪ ਫਰਮਾਉਂਦੇ ਨੇ ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ की जान, खालसा मेरो प्राण को प्राण, खालसा मेरो मैं खालसे का ओत पोत सागर बुंदेरो। जिवें समुंदर विच पानी दीयां बूंदां एक दूसरे विच ओत पोत हुंदियां ने, इवें मैं खालसे विच वसदा। और यही खालसा जिस दी जड़ जदों गुरु नानक पातशाह ने ये फरमाया सी कि भाई इस दुनिया दे अंदर सच हक इंसाफ के रस्ते ते तुरना, उस दे लई बाबर दी कैद भी है, उस दे लई वेले दे हाकमां नूं वंगारना भी है। राजे शीं मुकद्दम कुत्ते, ये गुरु नानक साहब की बाणी है। अज जे असीं अजोके हाकमां लई कोई सख्त लफ्ज वरतीए तो बहुत बार कई बार अपणिआं नूं ही लगन लग जांदा भी अनसिविलाइज्ड लैंग्वेज है। हुण ये है जदों जुल्म करन वाला जिथे भी होएगा, राजे शीं मुकद्दम कुत्ते, जाए जगाएन बैठे सुते, चाकर नहंदा पायन घाओ, रत पित कुत्तेओ चट जाओ। ये सिस्टम है कि कौन उत्ते बादशाह है, कौन मुकद्दम है, ब्यूरोक्रेसी। उन्हां दे थल्ले एहलकार अंग्रेज़ां दे जमाने राय बहादुर, सरदार बहादुर, खान बहादुर, अज पद्म भूषण, पद्म विभूषण, पद्म श्री, भारत रतन ते आ सारी ब्यूरोक्रेसी जिहड़ी पंजाब भगवंत मान तो लैके इन्हां दे लोअर लैवल तक दी सारी जुल्म करने वाली मशीनरी है। ये हर हाकम ने इस किस्म की मशीनरी खड़ी की होंगी है। अपने चो ही बंदे खरीदे जाते हैं, अपने ही वरते जाते हैं। अंग्रेज कदे भी भारत 35-40 हज़ार तो ज़्यादा नहीं सी, 33 करोड़ लोगों के उत्ते उन्होंने किवें रेस्ट ऑफ इंडिया 200 साल, पंजाब के उत्ते 98 साल किवें राज किया है, क्योंकि तुहाडे चो ही खरीदे जाते हैं। अज भी ये वरतारा इन्हां 40 वरियां दे विच भी असीं ये देख रहे हैं कि किवें कुहाड़ी दा दस्ता अपने ही बनते हैं जिन्होंने मुड़ के उस जंगल नूं कट्टना हुंदा है। ते जिथे असीं इन्हां दिनां दे विच शहादतां नूं याद करांगे, चमकौर दी गढ़ी साडे लई एक प्राइड है। बहुत बार जे अजोके कॉन्टैक्स्ट कहना होए, जदों साहिबजादा अजीत सिंह शहीद हुंदे ने, गुरु कलगीधर पातशाह चमकौर दी गढ़ी चों खुशी दा जयकारा छड्डदे ने। जदों साहिबजादा जुझार सिंह शहीद हुंदे ने, गुरु कलगीधर पातशाह जयकारा छड्डदे ने। और जिवें अल्लाह यार खां योगी ने कहा कि प्रीवियस नाइट जदों कि अजे पहुंचते हैं चमकौर दी गढ़ी, तो वह गुरु कलगीधर पातशाह के जज्बातां नूं बयानदा है कि करतार से कह रहे थे गोया रूबरू होकर, कल जाऊंगा चमकौर से मैं सुर्ख रू होकर। रू मूँह नूं कहंदा है, सुर्ख रू पूरे खुश चेहरे दे नाल, लाल चेहरे दे नाल। वो प्राइड है। और वो प्राइड जदों असीं जून 84 की गल करते हैं, 40 वरे पहला, क्योंकि ये वरा 40वां वड़ा है, नवंबर 84 की सिख नस्ल कुशी का भी, जून 84 के घल्लूकारे का भी, ते चमकौर की गढ़ी वांग सन जरनैल सिंह खालसा पिंडरां वाले, जनरल सुबेग सिंह, भाई अमरीक सिंह, ते उन्हां दे कुछ दर्जन जुझारू ਸਿੰਘਾਂ ने जिवें टैंकां तोपां नाल लैस फौज का मूँह मोड़िया, जिवें 72 घंटे दे फॉट टू द लास्ट ब्रैथ एंड बुलेट। ये साडा प्राइड है। इसनूं असीं हमेशा ही इसनूं असीं वो स्पिरिट कहंदे हैं कि 1.25 लाख स्पिरिट चमकौर दी गढ़ी दी वो जून 84 के घल्लूकारे सामने आई। हुण अपनी नज़र उस पासे लै जाओ, दीना कांगड़ दी उस धरती वाल, राय कला उसका नौकर नूरा माही जिसनूं मैसेंजर बना के फतेहगढ़ साहब भेजे, वो सुनेहा लैके आउंदा है। शाम का दीवान है, बाहर ही खुले दे विच दीवान सजिया होया। नूरा माही बयान कर रहा है कि छोटे साहिबजादियां दी किवें शहादत हुई, माता गुजरी जी नूं किवें शहीद किया गया। संगत ज़ारो ज़ार रो रही है। गुरु कलगीधर पातशाह गंभीर मुद्रा च बैठे ने, उन्होंने हाथ दे तीर है, उस दे नाल वो जमीन चों जिहड़ा उसका कुछ ना कुछ खुरच रहे ने। ते ज्यों ही नूरे माही ने बयानिया
ਕਿ ਇਵੇਂ ਸਾਹਿਬਜ਼ਾਦੇ ਸ਼ਹੀਦ ਹੋਏ। ਗੁਰੂ ਸਾਹਿਬ ਨੇ ਤੀਰ ਨਾਲ ਕਾਈ ਦਾ ਬੂਟਾ ਪੁੱਟ ਕੇ ਕਿਹਾ, ਮੁਗਲਿਆ ਰਾਜ ਦੀ ਜੜ ਪੁੱਟੀ ਗਈ। ਇੱਕ ਬਹਾਦਰੀ ਦੇ ਸਾਕੇ ਨੇ ਬਰਾਬਰ ਦੇ ਵਿੱਚ, ਔਰ ਇਹੀ ਗੁਰੂ ਨਾਨਕ ਸਾਹਿਬ ਨੇ ਡਿਫਾਈਨ ਕੀਤਾ ਸੀ। 10 ਦਸੰਬਰ ਗੁਜ਼ਰਿਆ, ਹਿਊਮਨ ਰਾਈਟਸ ਡੇ ਸੀ, ਔਰ ਉਸ ਦੇ ਵਿੱਚ ਜਦੋਂ ਤੁਸੀਂ ਅੱਜ ਵੀ UN ਚਾਰਟਰ ਆਫ ਹਿਊਮਨ ਰਾਈਟਸ ਜਿਹਦੀ 76ਵੀਂ ਐਨੀਵਰਸਰੀ ਸੀ, ਉਸ ਦਾ ਪ੍ਰੀਐਂਬਲ ਦੇਖੋ, ਭੂਮਿਕਾ ਦੇਖੋ, ਤੇ ਉਸ ਦੇ ਵਿੱਚ ਇਹ ਲਫ਼ਜ਼ ਨੇ, if a man is not to be compelled as a last resort to rebellion, his human rights must be protected by the rule of the law। ਕਿ ਜੇ ਕਿਸੇ ਮਨੁੱਖ ਨੂੰ ਬਗਾਵਤ ਦੇ ਅਖੀਰਲੇ ਰਸਤੇ ਤੇ ਜਾਣ ਨੂੰ ਤੋਂ ਰੋਕਣਾ ਤੇ ਹਰ ਹਾਲਤ ਵਿੱਚ ਉਹਦੇ ਇਨਸਾਨੀ ਹਕੂਕਾਂ ਦੀ ਹਿਫਾਜ਼ਤ ਹੋਣੀ ਚਾਹੀਦੀ। ਹੁਣ ਏਮਨਾਬਾਦ ਵੱਲ ਨਜ਼ਰ ਮਾਰੋ, ਗੁਰੂ ਨਾਨਕ ਸਾਹਿਬ ਖੜੇ ਨੇ ਉਸ ਸ਼ਹਿਰ ਦੇ ਵਿੱਚ ਜਿਹੜਾ ਮਾਸਪੁਰੀ ਬਣਿਆ ਹੋਇਆ। ਮਾਸਪੁਰੀ ਸਾਹਿਬ ਕੇ ਗੁਣ ਗਾਵੀਏ ਨਾਨਕ, ਮਾਸਪੁਰੀ ਵਿੱਚ ਆਖ ਮਸੋਲਾ, ਉਹ ਮਸਲਾ ਕਹਿ ਰਹੇ ਨੇ। ਮਾਸਪੁਰੀ ਜਿੱਥੇ ਚਾਰ ਚੁਫੇਰੇ ਦੁਰਗੰਧ ਹੈ, ਚਾਰ ਚੁਫੇਰੇ ਅੱਗਾਂ ਲੱਗੀਆਂ ਹੋਈਆਂ ਨੇ, ਚਾਰ ਚੁਫੇਰੇ ਅਜ਼ਮਤ ਲੁੱਟੀ ਜਾ ਰਹੀ ਹੈ, ਤੇ ਗੁਰੂ ਨਾਨਕ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ, ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਸਕਤਾ ਸਿਓ ਮਾਰੇ ਪੈ ਵਗੈ ਖਸਮੇ ਸਾਪ ਰਸੋਈ। ਸਕਤਾ ਸ਼ਕਤੀਵਾਨ, ਪਾਵਰਫੁਲ, ਕਿ ਜੇ ਦੋ ਪਾਵਰਫੁਲ ਡਿਊਲ ਕਰਦੇ ਨੇ, ਦੋ ਤਾਕਤਵਰ ਆਪਸ ਚ ਘੁਲਦੇ ਨੇ, ਇੱਕ ਹਾਰ ਜਾਂਦਾ, ਗੁਰੂ ਸਾਹਿਬ ਕਹਿੰਦੇ ਨੋ ਰਿਗਰੈਟਸ, ਨੋ ਕੰਪਲੇਨ। ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਸਕਤਾ ਸਿਓ ਮਾਰੇ ਪੈ ਵਗੇ। ਪਰ ਜੇ ਇੱਕ ਧਿਰ ਸ਼ੀਂਹ ਵਾਂਗ ਉਸ ਅਪੋਛਲੇ ਜਨਤਾ ਦੇ ਉੱਤੇ ਟੁੱਟ ਪਏ ਤੇ ਫਿਰ ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਫਿਰ ਰੱਬ ਦੀ ਦਰਗਾਹ 'ਚ ਵੀ ਔਰ ਉਹਦੀ ਅਕਾਊਂਟੇਬਿਲਿਟੀ ਵੀ ਹੁੰਦੀ ਹੈ। ਇਹ ਡਿਫਾਈਨ ਕੀਤਾ ਏਮਨਾਬਾਦ 'ਚ ਖਲੋ ਕੇ ਗੁਰੂ ਨਾਨਕ ਸਾਹਿਬ ਨੇ ਹਿਊਮਨ ਰਾਈਟਸ ਕੀ ਹੁੰਦੇ ਨੇ। 5.5 ਸਦੀਆਂ ਪਹਿਲਾਂ ਦੇਖੋ ਯੂਰਪ ਕਿੱਥੇ ਬੈਠੇ ਸੀ, ਆਟੋਮਨ ਅੰਪਾਇਰ ਕਿੱਥੇ ਸੀ, ਮਿਡਲ ਈਸਟ ਕਿੱਥੇ ਸੀ, ਤੇ ਉੱਥੇ ਗੁਰੂ ਨਾਨਕ ਸਾਹਿਬ ਉਸ ਇਨਸਾਨੀ ਪਿਆਰ ਦੇ ਵਿੱਚ ਲਬਰੇਜ਼, ਜਿਹਦੇ 'ਚ ਉਹਨਾਂ ਨੇ ਫਰਮਾਇਆ ਕਿ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ, ਪਰ ਇਹ ਡਿਫਾਈਨ ਕੀਤਾ ਉਸ ਸਾਰੇ ਨੂੰ, ਪਰ ਕੱਲਾ ਇੱਥੇ ਨਹੀਂ ਛੱਡ ਦਿੱਤਾ। ਫਿਰ ਉਹ ਬਲਕਾਰ ਯੋਧੇ ਉਸ ਧਰਤੀ ਤੇ ਪੈਦਾ ਕੀਤੇ। ਗੁਰੂ ਨਾਨਕ ਸਾਹਿਬ ਨੇ ਵੰਗਾਰਿਆ, ਜੋਗੀਆਂ ਨੂੰ ਵੀ ਵੰਗਾਰਿਆ, ਜਿਨ੍ਹਾਂ ਨੇ ਔਰਤਾਂ ਨੂੰ ਇੱਕ ਬਿਲਕੁਲ ਅਬਲਾ ਬਣਾ ਕੇ ਰੱਖਿਆ ਸੀ। ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਜਿਹੜੀ ਔਰਤ ਵੱਡੇ ਵੱਡੇ ਸੋਵਰਨ ਬਾਦਸ਼ਾਹਾਂ ਨੂੰ ਜਨਮ ਦਿੰਦੀ ਹੈ, ਉਹ ਅਬਲਾ ਕਿਵੇਂ ਹੋ ਸਕਦੀ ਹੈ। ਔਰ ਇਹ ਗੱਲ ਕੱਲਾ ਇਹ ਕਹਿਣ ਤੱਕ ਨਹੀਂ ਸੀ ਕਿ ਜੀ ਜਿਸ ਦੀ ਕੁੱਖ ਚੋਂ ਰਾਜੇ ਪੈਦਾ ਹੋਏ। ਗੁਰੂ ਸਾਹਿਬ ਨੇ ਕਿਹਾ ਕਿ ਭਾਈ ਅਲਟੀਮੇਟਲੀ ਨਿਰੰਕਾਰ ਦੇ ਦਰਗਾਹ ਦੇ ਵਿੱਚ ਇਹ ਫੈਸਲਾ ਨਿਰੰਕਾਰ ਨੇ ਕਰਨਾ ਹੈ। ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ, ਕਿ ਜਿਹੜੇ ਉਹਦੀ ਯਾਦ ਵਿੱਚ ਜੁੜੇ ਹੋਏ ਨੇ, ਕੋਈ ਮੇਲ ਐਂਡ ਫੀਮੇਲ ਦਾ ਕਨਸੈਪਟ ਨਹੀਂ ਹੈ। ਇਹ ਉਸ ਧਰਤੀ ਦੇ ਉੱਤੇ ਰੈਵੋਲੂਸ਼ਨ ਦਾ ਆਗਾਜ਼ ਸੀ, ਔਰ ਇਹੀ ਰੈਵੋਲੂਸ਼ਨ ਜਿਹੜਾ ਸੱਚ ਦੇ ਉੱਤੇ ਖੜਾ, ਜਿਸ ਪ੍ਰਥਾਏ ਰਾਏ ਸੱਤਾ ਤੇ ਬਲਵੰਡ ਨੇ ਫਰਮਾਇਆ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਹ ਦੇ। ਗੁਰੂ ਨਾਨਕ ਸਾਹਿਬ ਨੇ ਜਿਹੜਾ ਰਾਜ ਸ਼ੁਰੂ ਕੀਤਾ ਹੈ, ਉਹਦਾ ਕਿਲਾ ਸੱਚ ਦੇ, ਉਸ ਦੀ ਨੀਂਹ ਬੜੀ ਪੁਖਤਾ ਹੈ। ਪਤਾਲ ਦੇ ਵਿੱਚ ਆਪ ਚੱਲ ਨੀਂਹ ਧਰੀ ਗੁਰੂ ਨਾਨਕ, ਨਿਤ ਨਿਤ ਚੜ੍ਹੇ ਸਵਾਈ। ਬੇਸ਼ੱਕ 2 ਸਦੀਆਂ 10 ਗੁਰੂ ਸਾਹਿਬਾਨ ਦੇ ਪੀਰੀਅਡ 'ਚ 5ਵੇਂ ਪਾਤਸ਼ਾਹ ਦੀ ਸ਼ਹਾਦਤ 1606 'ਚ ਹੁੰਦੀ ਹੈ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ 1675 'ਚ ਹੁੰਦੀ ਹੈ, ਲੇਕਿਨ 1699 ਈਸਵੀ ਦੀ ਵਿਸਾਖੀ ਨੂੰ ਉਹ ਖਾਲਸਾ, ਉਹ ਪੂਰਨ ਮਨੁੱਖ ਜਿਸ ਨੂੰ ਗੁਰੂ ਸਾਹਿਬ ਨੇ ਘੜਿਆ ਚਿਜ਼ਲ ਕੀਤਾ, ਜਿਹਦੀ ਰੂਹ ਰੱਬ ਨਾਲ ਜੁੜੀ ਹੋਈ ਹੈ, ਜਿਸ ਦੀ ਬੁੱਧੀ, ਜਿਸ ਦੀ ਅਕਲ ਬੁੱਧ ਸੋ ਦੀਪਕ ਜਿਉਂ ਉਜਿਆਰੇ, ਇੰਟੈਲੈਕਟ ਸ਼ਾਈਨਿੰਗ ਲਾਈਕ ਦਾ ਕੈਂਡਲ ਲਾਈਟ। ਸਰੀਰ ਦੇ ਤੌਰ ਤੇ ਉਹ ਸਵਸਥ ਹੈ, ਹੈਲਥੀ ਹੈ, ਮਿਸ਼ਨ ਉਸਦਾ ਸਰਬੱਤ ਦਾ ਭਲਾ ਹੈ, ਪਰ ਉਸ ਦੀ ਇਹ ਵੰਗਾਰ ਹੈ ਕਿ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਖਾਲਸੇ ਦੇ ਜ਼ਿੰਮੇ ਫੋਰਐਵਰ ਇਹ ਡਿਊਟੀ ਆਇਤ ਕਰ ਦਿੱਤੀ ਹੈ, ਲਾਜ਼ਮ ਕਰ ਦਿੱਤਾ ਹੈ ਕਿ ਖਾਲਸਾ ਪ੍ਰੋਟੈਕਟਰ ਆਫ ਦਾ ਪੂਰ ਹੈ। ਉਸ ਸਿਸਟਮ ਨੂੰ ਬਦਲੇਗਾ ਜਿਸ ਸਿਸਟਮ ਦੇ ਵਿੱਚ ਧੱਕਾ ਹੁੰਦਾ ਹੈ। ਤੇ ਅੱਜ ਜਿਸ ਮੁਕਾਮ ਦੇ ਉੱਤੇ ਅਸੀਂ ਖੜੇ ਹਾਂ, ਇਹ ਸਾਡਾ ਫਰਜ਼ ਹੈ। ਸਿਰਫ ਬੀਤੇ ਦੇ ਇਤਿਹਾਸ ਨੂੰ ਯਾਦ ਕਰਨਾ ਇਹ ਠੀਕ ਹੈ, ਜਿਵੇਂ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੇ ਪੂਨਾ ਜੇਲ੍ਹ ਤੋਂ
ਜਿਹੜਾ ਪ੍ਰੈਜ਼ੀਡੈਂਟ ਰਾਸ਼ਟਰਪਤੀ ਦੇ ਨਾਮ ਪੱਤਰ ਲਿਖਿਆ ਸੀ, ਉਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ when the nations awake history shivers, ਕਿ ਜਦੋਂ ਕੌਮਾਂ ਜਾਗਦੀਆਂ ਨੇ ਉਹ ਇਤਿਹਾਸ ਨੂੰ ਕੰਬਣੀ ਛੇੜ ਦਿੰਦੀਆਂ ਨੇ। ਉਸ ਧਰਤੀ ਦੇ ਉੱਤੇ ਜਿਹੜਾ ਖਾਲਸੇ ਦੇ ਨਾਲ ਰੈਵੋਲੂਸ਼ਨ ਆਇਆ, ਕਿੱਥੇ ਉਹ ਲੋਕ ਸਨ ਜਿਹੜੇ ਇਹ ਕਹਿੰਦੇ ਸੀ ਕਿ ਕਾਮ ਹਮਾਰਾ ਤੋਲੇ ਤਕੜੀ, नंगी कर्द कभी नहीं पकड़ी, चिड़ी उड़े डर से मर जाए, मुगलन स्यों कैसे लड़ पाए। फिर उन्होंने वो इतिहास बदल के रख दिता है। उस धरती ते वो बलकार योधे जिन्होंने लगभग एक सदी 1699 तो 1799 तक घोड़ियां दियां काठियां नूं अपना घर बनाया, मुट्ठी मुट्ठी पर छोलियां दे उत्ते गुजारा किया, हर मुसीबत नूं घल्लूकारियां चों निकले, लेकिन उन्होंने ईमान मजबूत सी, फेथ मजबूत सी कि हम पातशाही सतगुर दई, हन्ने हन्ने लाए, जय जय बह जमीन मल तह तह तख्त बनाए, कि सानू गुरु ने पातशाह दत्ती हुई है, इन गरीब सिखन को देऊं पातशाही, ये याद रखें हमरी गुरियाई। ते खालसा जी अज जदों के 40 वरे जे जून 84 नूं असी कट ऑफ डेट देख लईए, वैसे तो 13 अप्रैल 1978 ਜਦੋਂ ਸ਼ਹੀਦ ਭਾਈ ਫੌਜਾ ਸਿੰਘ ਤੇ ਉਹਨਾਂ ਦੇ 12 ਹੋਰ ਸਾਥੀ ਸਿੰਘਾਂ ਨੇ ਖਾਲਸਾ ਸਾਜਨਾ ਦਿਵਸ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਜੀ ਦੀ ਪਵਿੱਤਰ ਧਰਤੀ ਦੇ ਉੱਤੇ ਆਪਣਾ ਖੂਨ ਡੋਲਿਆ, ਕਿਉਂਕਿ ਨਕਲੀ ਗੁਰੂਡਮ ਜਿਹੜੀ ਪ੍ਰੌਕਸੀ ਵਾਰ ਹੈ ਨਕਲੀ ਗੁਰੂਡਮ ਰਾਹੀਂ ਸੈਂਟਰਲ ਏਜੰਸੀਆਂ ਦੀ ਸੀ, ਉਸ ਨੂੰ ਬੇਨਕਾਬ ਕਰਦਿਆਂ ਉਹਨਾਂ ਨੇ ਸ਼ਹੀਦੀ ਪਾਈ। ਅੱਜ ਬੇਸ਼ੱਕ ਹਕੂਮਤਾਂ ਨੇ ਇਹਨਾਂ 40 ਵਰਿਆਂ ਦੇ ਵਿੱਚ ਇੱਕ ਤੋਂ ਬਾਅਦ ਇੱਕ ਹਕੂਮਤ ਇੰਦਰਾ ਗਾਂਧੀ ਤੋਂ ਨਰਿੰਦਰ ਮੋਦੀ ਤੱਕ ਇਹਨਾਂ ਸਾਰੇ ਵਰਤਾਰਿਆਂ ਤੋਂ ਤੁਸੀਂ ਵਾਕਿਫ ਹੋ। ਅੱਜ ਉਸ ਹਕੂਮਤ ਦੇ ਗੰਦੇ ਹੱਥ ਭਾਰਤ ਦੀ ਧਰਤੀ ਚੋਂ ਨਿਕਲ ਕੇ ਅੱਜ ਜਦੋਂ ਅਸੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਫ਼ਜ਼ ਇਸਤੇਮਾਲ ਕਰਦੇ ਕਿ ਕਿਵੇਂ ਉਹਨਾਂ ਨੇ ਇਹਨਾਂ ਮੁਲਕਾਂ ਦੇ ਵਿੱਚ ਖਾਸ ਤੌਰ ਤੇ 5 ਆਈਜ਼ ਕੰਟਰੀਜ਼ ਜਿਹੜੀਆਂ ਦੁਨੀਆ ਦੀਆਂ ਜਮਹੂਰੀਅਤ ਪਸੰਦ ਜਿਨ੍ਹਾਂ ਦੇ ਕੋਲ ਸਿਸਟਮ ਹੈ, ਉਹ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ, ਕਿਸ ਹੱਦ ਤੱਕ ਜਾ ਕੇ ਇਹਨਾਂ ਨੇ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਫ੍ਰੈਂਡਲੀ ਕੰਟਰੀਜ਼ ਕੀਤਾ ਹੈ। 18 ਜੂਨ 2023 ਨੂੰ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਭਾਈ ਹਰਦੀਪ ਸਿੰਘ ਨਿੱਜਰ ਦੀ ਸਰੀ ਵਿੱਚ ਸ਼ਹਾਦਤ, ਜਿਸ ਨੂੰ 3 ਮਹੀਨੇ ਬਾਅਦ ਜਸਟਿਨ ਟਰੂਡੋ ਨੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਕਿਵੇਂ ਇੰਡੀਅਨ ਸਟੇਟ ਇਸ ਦੇ ਲਈ ਜ਼ਿੰਮੇਵਾਰ ਹੈ। ਫਿਰ ਅਮਰੀਕਾ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਜਿਹੜੇ ਸਿੱਖ ਫਾਰ ਜਸਟਿਸ ਦੇ ਲੀਗਲ ਐਡਵਾਈਜ਼ਰ ਨੇ ਔਰ ਜਿਨ੍ਹਾਂ ਨੇ ਖਾਲਿਸਤਾਨ ਰੈਫਰੈਂਡਮ ਦੀ ਮੁਹਿੰਮ ਪਿਛਲੇ ਲਗਭਗ 2.5 ਵਰਿਆਂ ਤੋਂ ਸ਼ੁਰੂ ਕੀਤੀ ਹੋਈ ਹੈ, ਉਹਨਾਂ ਦਾ ਮਰਡਰ ਪਲਾਟ। ਔਰ ਜਦੋਂ ਹੁਣ ਕੈਨੇਡਾ ਦੇ ਵਿੱਚ ਪਬਲਿਕ ਸੇਫਟੀ RCMP ਉਹਨਾਂ ਸਭ ਨੇ ਟੈਸਟੀਫਾਈ ਕੀਤਾ ਹੈ ਤੇ ਇਹ ਹਕੀਕਤ ਵੀ ਸਾਹਮਣੇ ਆਈ ਹੈ ਕਿ ਕਿਵੇਂ ਇੰਡੀਅਨ ਕੌਂਸੂਲੇਟ ਉਹਨਾਂ ਦਾ ਹਾਈ ਕਮਿਸ਼ਨਰ ਜਿਹੜੇ 6 ਡਿਪਲੋਮੈਟ ਕੱਢੇ ਗਏ ਨੇ ਕੈਨੇਡਾ ਚੋਂ ਇਨਵੋਲਵਡ ਇਨ ਵਾਇਲੈਂਸ, ਜਿਹਨਾਂ 'ਚ ਸੰਜੇ ਕੁਮਾਰ ਵਰਮਾ ਹਾਈ ਕਮਿਸ਼ਨਰ ਵੀ ਸ਼ਾਮਲ ਹੈ, ਕਿ ਉਹ ਪ੍ਰੈਸ਼ਰਾਈਜ਼ ਕਰਕੇ ਜਿਨ੍ਹਾਂ ਨੂੰ ਵੀਜ਼ਾ ਦਿੰਦੇ ਨੇ ਉਹਨਾਂ ਤੋਂ ਫੈਲੋਜ਼ ਦੀ ਹੋਰ ਜਾਣਕਾਰੀ ਲੈਂਦੇ ਨੇ, ਉਹ ਗੈਂਗਸਟਰਸ ਨੂੰ ਦਿੰਦੇ ਨੇ। 24 ਦੇ ਕਰੀਬ ਕੇਸ ਫਰੋਤੀਆਂ ਦੇ ਕੈਨੇਡਾ 'ਚ ਰਜਿਸਟਰ ਨੇ। ਔਰ ਇਹ ਸਾਰਾ ਪਾਰਟ ਜਦੋਂ ਤੁਸੀਂ ਦੇਖਦੇ ਹੋ ਤੇ ਜੇ ਫਿਰ ਵੀ ਸਾਨੂੰ ਇਹ ਸਮਝਾਉਣਾ ਪਏ ਕਿ ਭਾਈ ਅੱਜ ਕਿਸ ਹੱਦ ਤੱਕ ਪਹੁੰਚ ਗਏ ਨੇ। ਆ ਪਿਛਲੇ ਦਿਨਾਂ 'ਚ ਪ੍ਰੈਜ਼ੀਡੈਂਟ ਟਰੰਪ ਨੇ ਬੀਬੀ ਹਰਮੀਤ ਕੌਰ ਢਿੱਲੋਂ ਨੂੰ, ਜਿਹੜੇ ਕਿ ਇੱਕ ਬੜੇ ਸਫਲ ਲਾ ਫਰਮ ਰਨ ਕਰਦੇ ਨੇ, ਉਹਨਾਂ ਨੂੰ ਸਿਵਲ ਲਿਬਰਟੀਜ਼ ਡਿਪਾਰਟਮੈਂਟ ਜਸਟਿਸ ਦੇ ਵਿੱਚ ਅਸਿਸਟੈਂਟ ਅਟਾਰਨੀ ਜਨਰਲ ਦੇ ਤੌਰ ਦੇ ਉੱਤੇ ਨੋਮੀਨੇਟ ਕੀਤਾ ਹੈ। ਹੁਣ ਤੁਸੀਂ ਕੱਢ ਲਓ ਸਾਰੇ ਭਾਰਤ ਦੇ TV ਚੈਨਲ, ਯੂਟਿਊਬਰ, ਉਹਨਾਂ ਦੇ ਹਕੂਮਤੀ ਅਮਲ, ਉਹਨਾਂ ਨੂੰ ਐਜ਼ ਏ ਖਾਲਿਸਤਾਨੀ ਪੇਂਟ ਕੀਤਾ। ਹਾਲਾਂਕਿ 2 ਇੰਪੋਰਟੈਂਟ ਪੋਜੀਸ਼ਨਾਂ ਤੁਲਸੀ ਗੈਬਰਡ, ਉਹਨਾਂ ਏਜੰਸੀਆਂ ਦੀ 18 ਇੰਟੈਲੀਜੈਂਸ ਏਜੰਸੀਆਂ ਨੇ ਅਮਰੀਕਾ ਦੀ ਜਿਨ੍ਹਾਂ ਨੂੰ ਤੁਲਸੀ ਗੈਬਰਡ ਹੈਡ ਕਰੇਗੀ, ਕਾਸ਼ ਪਟੇਲ ਜਿਹੜਾ ਕਿ FBI ਨੂੰ ਹੈਡ ਕਰੇਗਾ। ਲੇਕਿਨ ਜੇ ਇੱਕ ਯੋਗ ਵਕੀਲ ਬੀਬੀ ਜਿਹਨੇ 2 ਮੌਕਿਆਂ ਦੇ ਉੱਤੇ ਰਿਪਬਲਿਕਨ ਕਾਨਫਰੰਸ ਦੇ ਵੇਲੇ ਅਰਦਾਸ ਕੀਤੀ ਔਰ ਉਸ ਨੇ ਅਰਦਾਸ ਦੇ ਨਾਲ ਜਿਹੜਾ ਉਹ ਦੱਸਿਆ ਕਿ ਭਾਈ ਸਿੱਖੀ ਦਾ ਜਿਹੜੀਆਂ ਵੈਲਿਊਜ਼ ਨੇ ਕਿਵੇਂ ਸਰਬੱਤ ਦੇ ਭਲੇ ਦੀਆਂ ਨੇ, ਪਰ ਉਹਨਾਂ ਨੂੰ ਇਹ ਵੀ ਟੋਲਰੇਟ ਨਹੀਂ ਹੈ। ਉੱਥੇ ਤਾਂ ਉਹਨਾਂ ਨੇ ਮੌਕੇ ਰਹਿਣ ਹੀ ਨਹੀਂ ਦਿੱਤੇ। ਪੰਜਾਬ ਅੱਜ ਖਾਲੀ ਹੋ ਰਿਹਾ ਹੈ। 3 ਤੋਂ 5 ਲੱਖ 18 ਪਲੱਸ ਉਮਰ ਤੱਕ ਪਹੁੰਚਦੇ ਆ ਸਾਡੇ ਬੱਚੇ ਬੱਚੀਆਂ, ਉੱਥੋਂ ਛੱਡਣ ਤੋਂ ਮਜਬੂਰ ਨੇ
किस किस्म के हालात जो बेचारे इंटरनेशनल स्टूडेंट बाहर आके सफ़र कर रहे हैं। लेकिन जे इत्थे आके जिहड़ा साडा ड्रीम है, जिन्होंने एक अमेरिकन ड्रीम कहते हैं, उन्होंने हरमीत ढिल्लों के फादर जिहड़े क्वालीफाइड डॉक्टर सन, किवें नॉर्थ कैरोलाइना च उन्होंने स्ट्रगल किया, इस बच्ची ने स्ट्रगल की और सिस्टम दे विच आके जे उन्हें अपनी थां बनाई है, जे उन्होंने भी टॉलरेट करने नूं तैयार नहीं तो अंदाजा लाओ अज पंजाब के उस बॉर्डर ते शंभू बॉर्डर ते हज़ारां सिख किसान जिहड़े ने पिछले 10 महीने तो बैठे ने। अब 3 वार कल तीसरा जत्था 101 किसानां दा जिहड़े पैदल जाना चाहुंदे ने दिल्ली, उन्हां दे उत्ते रबड़ बुलेट टीयर गैस 17 किसान जख्मी ने। जे अज दीयां अखबारां तुसीं देखोगे, ये किहो जिहा मुल्क है जिन्हां नूं इस गल दे लई कि भाई ये कौम जिसने गुलामी दे संगल कट्टे मुगलों तो, अफगाना तो, अंग्रेज़ों तो, और इस सब के बावजूद जो कुछ कदे मुगलों ने मिथ्या सी कि इस कौम का नामो निशान मिटाना है, इन्होंने सिखां के खिलाफ टोटल वॉर डिकलेयर की हुई है। अज जदों कि असी इस दिन को सैलीब्रेट कर रहे हैं, साहिबजादा फतेह सिंह जी का जन्मदिन है, पोह महीने की अज शुरुआत भी है, तो पोह सानू याद भी करवाता है वो ठंडे पाले भी, वो ठंडा बुरज भी सरहद का। तो फिर इस सब के बावजूद ये गुरु की याद दहानी भी कि मित्र प्यारे नूं हाल मुरीदां दा कहना, तुद विण रोग रजाइयां दा ओढ़ण, नाग निवासां दे रहना, सूल सुराही खंजर प्याला, बिंग कसाइयां दा सहना, यारड़े दा सानू सत्थर चंगा, पट खेड़ियां दा रहना। असी गुरु की याद दे विच गुरु दे अगे आपा समर्पण करके इस गल वल तुरीए, क्योंकि अज जिथे जंग के अड अड हथियार रहे ने हमेशा, अज सब तो पावरफुल हथियार जे कोई है तो वो नैरेटिव है, बिरतांत है। मीडिया की गल तुरी, TV 84 असी पिछले लगभग 13 साल तो न्यूयॉर्क तो रन कर रहे हैं। बहुत सारे तुहाडे कामेंट भी हुंदे ने, अड अड गैजेट्स के उत्ते TV 84 की होंद है। साडे यूट्यूब के उत्ते 2,35,000 के करीब साडा सबसक्राइबर है, और बड़े लिमिटेड रिसोर्सिस दे नाल असी इंडियन सिस्टम का जो नैरेटिव है, जो उन्होंने 800 के करीब उन्होंने वड्डे चैनल ने, किन्ने यूट्यूबर उन्होंने बिठाए हुए ने, किन्ने IT सैल के लोग ने जिहड़े फॉल्स प्रोपेगेंडा करते हैं। TV 84 जिहड़ा एक सच हक इंसाफ की आवाज़ है, असी उस हकूमती नैरेटिव नूं तोड़ के जिहड़ा सिख नैरेटिव है, जिहड़ा सच हक इंसाफ ते आधारित है, साडी लड़ाई किसी धर्म के खिलाफ नहीं है। कोई ये कहे कि जी असी कोई हिंदू धर्म के खिलाफ है, ना ही 18वीं सदी साडी लड़ाई इस्लाम के खिलाफ, उदों भी जुल्म के खिलाफ सी। बागी बेशक खालसा बादशाह या बागी का मतलब ही ये सी कि जहाँ असी बादशाह हैं तो जहाँ इसलिए लड़ रहे हैं। अज भी साडी लड़ाई दरियाए जमुना तो वाघा तक, क्योंकि जून 84 तक साडी मंग सी कि भारतीय सिस्टम के अंदर रहते आनंदपुर का मता इस गल की इंटरप्रटेशन सी कि भाई किते ना किते असी विदिन सिस्टम रह जाइए। 3-4 महकमे सेंटर अपने को रखे, डिफेंस, फॉरेन अफेयर्स, कम्युनिकेशन, बाकी सब जिहड़े ने स्टेटां नूं दिते जाण। लेकिन इन्होंने टैंकां तोपां दे नाल अकाल तख्त साहिब 37 इतिहासक गुरुद्वारियां ते हमला नहीं किया। सिखां दे खिलाफ टोटल वॉर डिकलेयर की। वॉर कला फिजिकल किलिंग्स नहीं हुंदियां, हिस्टोरिकल, स्टैटिस्टिक और किवें डेमोग्राफी अज पंजाब दे विच किवें बिहार और यूपी की लेबर नूं लिया के उत्थे सैटल करके इलीगल कॉलोनीज नूं लीगल करके उन्होंने आधार कार्ड, वोटर कार्ड, बिजली कनैक्शन दे के, क्योंकि वो तैयारी कर रहे हैं कि जो फ्यूचर दे विच ये होना है कि पंजाब दे विच भी करा लो। एक पासे पंजाब की जवानी बाहर निकल रही है, दूजे पासे दूजियां नूं लिआंदा जा रहे हो, कहेंगे जी करवा लो रेफरेंडम, ये तो हुण भैया स्थान बन सकता है, इत्थे खालिस्तान नहीं बन सकता। सो ये सारे जिहड़े साडे सामने चैलेंज ने, जे साडे कोल अपना मीडिया नहीं होएगा, अपना नैरेटिव नहीं होएगा, साडी गल कौन किसी नूं दस्सण जाएगा। सो जिहड़ा वीर भैन जिथे जिथे भी कौम दे लई कुछ कर रहा है, मैं कंक्लूड करां, अज चैलेंजेस बहुत ज़्यादा ने, लेकिन साडा गुरु ते विश्वास, गुरु ते ईमान, क्योंकि सतगुरु पातशाह ने, और ये गल
ਜਦੋਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਫਰਮਾਉਂਦੇ ਸਨ, ਖਾਲਸਾ ਜੀ ਇਹ ਸਾਡੀਆਂ ਮੰਗਾਂ ਨਹੀਂ ਹੱਕ ਨੇ, ਮੰਗਾਂ ਮੰਗੀਆਂ ਜਾਂਦੀਆਂ ਨੇ, ਹੱਕ ਲਏ ਜਾਂਦੇ ਨੇ। ਹੱਕ ਕੋਈ ਤੁਹਾਨੂੰ ट्रे दे विच रख के नहीं दिंदा, कहू किसी को राज ना दे है, जो ले है निज बल से ले है। पोलिटिकल पावर दे लई स्ट्रगल करनी पैंदी है। 18वीं सदी च भी असीं कीती, अज भी लगभग 4 दहाकियां बाद असीं उस मुकाम ते आके खड़े हैं जिथे साडे इशू नूं इंटरनैशनली समझिया जा रहा है। जदों ट्रंप ने हरमीत ढिल्लों नूं नॉमिनेट किया, एक लंबा ट्वीट लिखिया तो उहदे च उहने एक लाइन लिखी, she is a member of the she is a respected member of the Sikh community। ਹੁਣ ਦੁਨੀਆ 'ਚ ਕਿਸੇ ਨੂੰ ਇਹ ਦੱਸਣ ਦੀ ਲੋੜ ਨਹੀਂ ਰਹਿ ਗਈ ਕਿ ਭਾਈ ਸਾਡਾ ਇੱਕ ਮਜ਼ਹਬ ਹੈ, ਅਸੀਂ ਇੱਕ ਵੱਖਰੀ ਹੋਂਦ ਰੱਖਦੇ ਹਾਂ। ਔਰ ਇਹੀ ਰੀਜ਼ਨ ਹੈ ਕਿ ਜੇ ਭਾਰਤ ਦੇ ਸਬੰਧ ਅਮਰੀਕਾ ਨਾਲ ਵਿਗੜੇ ਨੇ ਜਾਂ ਉੱਥੇ ਉਹਨਾਂ ਦੀ ਬੀਜੇਪੀ ਦੇ ਟਵਿੱਟਰ ਹੈਂਡਲ ਤੇ ਉਹਨਾਂ ਨੇ ਰੌਲਾ ਪਾਇਆ ਕਿ ਜੇ ਅਮਰੀਕਾ ਦੀ ਡੀਪ ਸਟੇਟ ਜਸਟਿਸ ਡਿਪਾਰਟਮੈਂਟ ਹੈ ਸਾਨੂੰ ਡੀਸਟੈਬਲਾਈਜ਼ ਕਰ ਰਹੇ ਨੇ, ਇਹ ਸਿੱਖ ਫੈਕਟਰ ਹੈ। ਜਿਹੜੇ ਸਮਝਦੇ ਸੀ ਕਿ ਵੀ ਅਸੀਂ ਟੈਂਕਾਂ ਤੋਪਾਂ ਨਾਲ ਅਕਾਲ ਤਖਤ ਢਾਹ ਦਿੱਤਾ ਹੈ, ਇਹਨਾਂ ਦੇ ਪਾਵਰ ਦੇ ਗਲਿਆਰਿਆਂ 'ਚ ਕਹਿੰਦੇ ਸੀ ਕਿ ਸਿੱਖ ਤਾਂ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਇਹਨਾਂ ਨੂੰ ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਪਰ ਅੱਜ ਖਾਲਸੇ ਨੇ ਇੰਡੀਆ ਨੂੰ ਯਾਦ ਕਰਵਾ ਦਿੱਤਾ ਹੈ ਕਿ ਤੁਸੀਂ ਗੁਰੂ ਨਾਨਕ ਦੀ ਉਮਤ ਦੇ ਨਾਲ ਜੋ ਧੱਕਾ ਕੀਤਾ ਹੈ, ਜੋ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਨ ਵਾਲੀ ਕੌਮ, ਇਹ ਤੁਹਾਡਾ ਅੰਤ ਕਰਕੇ ਜਿਵੇਂ ਮੁਗਲਿਆ ਰਾਜ ਦੀ ਸੱਪ ਵਲੇਟੀ ਅੰਗਰੇਜ਼ਾਂ ਨੂੰ ਬੋਰੀਆ ਬਿਸਤਰਾ ਗੋਲ ਕਰਕੇ ਵਾਪਸ ਮੁੜਨਾ ਪਿਆ, ਅਫਗਾਨਾਂ ਨੂੰ ਦਰਾ ਖੈਬਰ ਦੇ ਪਾਰ ਧੱਕਿਆ। ਇਹ ਜਿਹੜੀ ਆਰਟੀਫਿਸ਼ੀਅਲ ਇੰਡੀਅਨ ਸਟੇਟ ਹੈ ਇਹ ਵੀ 15-20 ਟੁਕੜਿਆਂ 'ਚ ਉਵੇਂ ਹੀ ਟੁੱਟਣ ਜਾ ਰਹੀ ਹੈ ਜਿਵੇਂ ਸੋਵੀਅਤ ਯੂਨੀਅਨ ਜਾਂ ਯੂਗੋਸਲਾਵੀਆ ਦਾ ਐਂਡ ਹੋਇਆ। ਪੁਰਾਤਨ ਸਿੰਘਾਂ ਦਾ ਵਿਸ਼ਵਾਸ, ਜੋ ਅਜੋਕੇ ਜੁਝਾਰੂਆਂ ਦਾ ਵਿਸ਼ਵਾਸ ਹੈ, ਸੱਚ ਸਾਬਤ ਹੋਵੇਗਾ। ਦਿੱਲੀ ਤਖਤ पर बहेगी आप गुरु की फौज, छतर चुलेंगे शीश पर, बड़ी करेगी मौज। किसी भी भुल चुक लई माफ़ी। गुरुद्वारा प्रबंधक कमेटी और समुचे वीरां दा जिन्हां ने ये उद्यम किया है TV 84 की फाइनैशियल हैल्प दे लई मेरा रोम रोम ऋणी रहेगा, क्योंकि एक पंथक स्टेज है। और जिवें तुसीं सारे इस वरे नूं शहीदां दी याद नूं समर्पित हो के इस वरे नूं याद कीता है, इवें ही ये साडा DC दे अंदर इस मैट्रो एरिया दे अंदर खालिस्तान दा झंडा बरदार गुरु घर है। महाराज रहमत करन, तुहानूं सब नूं चढ़दी कला बख्शण। किसी भी भुल चुक लई माफ़ी। वाहिगुरू जी का खालसा, वाहिगुरू।